C-section in the US has a new trigger, citizenship pangs. Dr. S.D. Rama has been fielding an unusually high number of requests for preterm delivery since President Donald Trump's January 20 proclamation about termination of birthright citizenship under the 14th Amendment. The desperation to beat the birthright citizenship deadline babies born February 20th onwards to those who are not permanent residents who won't be automatically entitled to citizenship is apparently widespread. ਮਾਂ ਦੀ ਜ਼ਿੰਦਗੀ ਨੂੰ ਅਸੀਂ ਖਤਰੇ 'ਚ ਪਾਉਣ ਨੂੰ ਤਿਆਰ ਹੈ, ਬੱਚੇ ਦੇ ਨੂੰ ਪਾਉਣ ਨੂੰ ਤਿਆਰ ਹੈ, ਲਾ ਨੂੰ ਫਲਾਊਟ ਕਰਨ ਨੂੰ ਤਿਆਰ ਹੈ। ਉਹ ਭਾਵੇਂ ਵਿਚਾਰਾ ਅੱਧ ਜੰਮਿਆ ਜਿਹੜਾ ਉਹ ਮੁੜ ਕੇ ਕੀ ਤਕਲੀਫਾਂ ਦੇ ਤੇ ਉਹਦੇ ਚੋਂ ਕੀ ਗੁਜ਼ਰਨ ਮਾਪਿਓ। व्यूअर्स वेलकम बैक टू प्रोग्राम। सो इस गलबात करन जा रहे हैं कि भारतीय मीडिया की अपनी रिपोर्ट अनुसार अमरीका विचले कुछ भारतीय कपल्स ने पूरी बेशर्मी का मुजाहरा किया है। डॉक्टर अनुसार 6 ਜਾਂ 7 ਮਹੀਨੇ ਦੀ ਪ੍ਰੈਗਨੈਂਸੀ ਵਾਲੀਆਂ ਭਾਰਤੀ ਔਰਤਾਂ ਨੇ ਆਪਣੇ ਬੱਚਿਆਂ ਦੀ ਬਰਥ ਰਾਈਟ ਸਿਟੀਜ਼ਨਸ਼ਿਪ ਲੈਣ ਲਈ 20 ਫਰਵਰੀ ਤੋਂ ਪਹਿਲਾਂ ਸੀ ਸੈਕਸ਼ਨ ਕਰਵਾਉਣ ਦੀ ਜਿਹੜੀ ਹੈ ਅਪਾਇੰਟਮੈਂਟ ਲਈ ਹੈ। ਸੋ ਇਸ ਨਾਲ ਉਹ ਹੋਣ ਵਾਲੇ ਬੱਚੇ ਅਤੇ ਮਾਂ ਦੋਨਾਂ ਦੀ ਜਾਨ ਨੂੰ ਖਤਰੇ ਵਿੱਚ ਜਿਹੜੇ ਉਹ ਪਾ ਰਹੇ ਨੇ। ਸੋ ਬੋਲੋ ਭਾਰਤ ਮਾਤਾ ਕੀ ਜੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਮੈਂ ਪਿਛਲੇ ਸੈਗਮੈਂਟ 'ਚ ਡਿਸਕਸ ਕਰਦਿਆਂ ਇਹ ਗੱਲ ਕੀਤੀ ਸੀ ਕਿ ਭਾਈ ਚਲੋ ਅਸੀਂ 12 ਸਾਲ ਪਹਿਲਾਂ ਇਸ TV 84 ਦੇ ਮਾਧਿਅਮ ਰਾਹੀਂ ਪੰਥਕ ਏਜੰਡੇ ਨੂੰ ਪ੍ਰਮੁੱਖ ਰੱਖਿਆ ਔਰ ਹੁਣ ਦੂਸਰੇ TV ਚੈਨਲਸ ਵੀ ਔਰ ਮੇਰੇ ਮਾਈਂਡ 'ਚੋਂ ਸਲਿੱਪ ਹੋਇਆ US ਮੀਡੀਆ ਇੰਟਰਨੈਸ਼ਨਲ ਔਰ ਬੜੀ ਬੇਬਾਕੀ ਦੇ ਨਾਲ ਉਹਨਾਂ ਦਾ JS ਧਾਲੀਵਾਲ ਉਹਨਾਂ ਦਾ ਇੱਕ ਆਪਣਾ ਅੰਦਾਜ਼ ਹੈ। ਕਿਸੇ ਜ਼ਮਾਨੇ 'ਚ ਜਦੋਂ ਅਣਖੀਲਾ ਪੰਜਾਬ ਜਾਂ ਅਸੀਂ ਉਸ ਅੱਜ ਦੀ ਆਵਾਜ਼ ਪ੍ਰੋਗਰਾਮ ਜਿਹੜਾ ਆਲਮੋਸਟ 28 ਸਾਲ ਤੋਂ ਹਰ ਬੁੱਧਵਾਰ 1 ਘੰਟੇ ਦਾ ਸਾਡਾ ਪ੍ਰੋਗਰਾਮ ਹੁੰਦਾ ਵੀਰ ਸੁਖਦੇਵ ਸਿੰਘ ਗਿੱਲ ਨਾਲ, ਉਹਦੇ ਨਾਲ ਵੀ ਉਹ ਜੁੜੇ ਹੁੰਦੇ ਸੀ ਔਰ ਹਮੇਸ਼ਾ ਉਹਨਾਂ ਦਾ ਇਹ ਕਹਿਣਾ ਹੁੰਦਾ ਸੀ ਕਿ ਜੀ ਅਸੀਂ ਜਿਹੜਾ ਉੱਥੋਂ ਹੀ ਉਹ ਪਹਿਲਾ ਸਾਡਾ ਕਨੈਕਸ਼ਨ ਬਣਿਆ। ਸੋ ਇਸ ਵੇਲੇ ਹਾਲਾਂਕਿ ਕਿਉਂਕਿ ਟਾਈਮਿੰਗ ਆਲਮੋਸਟ ਸਾਡੇ ਸਾਰਿਆਂ ਦੇ ਸ਼ੋਆਂ ਦੀ ਇੱਕੋ ਜਿਹੀ ਹੁੰਦੀ ਹੈ, ਕਦੇ ਰੈਗੂਲਰ ਸਾਨੂੰ ਮੌਕਾ ਨਹੀਂ ਬਣਦਾ, ਪਰ US ਮੀਡੀਆ ਦੇ ਥੱਲੇ ਹਾਲਾਂ ਉਹਨਾਂ ਦੇ ਪੇਜ ਬੈਨ ਕੀਤੇ ਹੁੰਦੇ ਨੇ, ਫਿਰ ਵੀ ਡਿਫਰੈਂਟ ਫਾਰਮੈਟਸ ਰਾਹੀਂ ਉਹ ਆਪਣੀ ਗੱਲ ਨੂੰ ਪਹੁੰਚਾਉਂਦੇ ਨੇ। ਸੋ ਅਸੀਂ ਔਰ ਇਸ ਤੋਂ ਇਲਾਵਾ ਵੀ ਹੋਏਗਾ ਜਿਹੜਾ ਮੇਰੇ ਇਸ ਵੇਲੇ ਇਮੀਡੀਏਟ ਹਾਂ ਈਵਨ ਪੰਜਾਬ ਰੇਡੀਓ ਕੈਲੀਫੋਰਨੀਆ ਤੋਂ ਹਰਜੋਤ ਸਿੰਘ ਰਨ ਕਰਦੇ ਨੇ। ਹਰ ਇੱਕ ਦਾ ਇੱਕ ਆਪਣਾ ਅੰਦਾਜ਼ ਹੈ, ਕਿਸ ਨੇ ਕਿਸ ਲੈਵਲ 'ਤੇ ਜਾਂ ਕਿਸ ਲੈਵਲ ਦੀ ਆਡੀਅੰਸ ਨੂੰ ਕੇਟਰ ਕਰਨਾ ਹੈ ਉਹਨਾਂ ਦੇ ਮੁਤਾਬਕ ਹੈ। ਸੋ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਔਰ ਮੈਂ ਹਮੇਸ਼ਾ ਹੀ ਉਹ ਭਾਵੇਂ ਪਬਲਿਕ ਲਾਈਫ ਦਾ ਪਲੇਟਫਾਰਮ ਹੋਏ, ਹੁਣ ਜਿਹੜੇ ਯੰਗ ਨੌਜਵਾਨ ਜਿਵੇਂ ਅਸੀਂ ਕੱਲ੍ਹ ਇੱਕ ਸੈਗਮੈਂਟ ਕੀਤਾ ਸੀ ਕਿ ਵੀ ਕਿਵੇਂ ਸਿੱਖ ਫੈਡਰੇਸ਼ਨ ਦੇ ਐਕਟਿਵਿਸਟ ਨੇ ਜਿਹੜੀਆਂ ਫੋਰਸਡ ਡਿਸਅਪੀਅਰੈਂਸਿਸ ਦੇ ਮੁੱਦੇ ਦੇ ਉੱਤੇ ਜਨੀਵਾ ਦੇ ਵਿੱਚ ਜਿਹੜੀ ਫਸਟ ਕਾਂਗਰਸ ਹੋਈ ਉਸ 'ਚ ਪਾਰਟਿਸਿਪੇਟ ਕੀਤਾ। ਹਾਲਾਂ ਅੱਜ ਮੈਨੂੰ ਪਤਾ ਲੱਗਿਆ ਵੀ ਵਰਲਡ ਸਿੱਖ ਪਾਰਲੀਮੈਂਟ ਦੇ ਵੀ 2 ਡੈਲੀਗੇਟ ਉਸ ਦਾ ਹਿੱਸਾ ਸੀ। ਸੋ ਉਹਨਾਂ 'ਚੋਂ ਕਿਸੇ ਨੇ ਮੈਨੂੰ ਕਾਲ ਕਰਕੇ ਕਿਹਾ ਕਿ ਜੀ ਤੁਸੀਂ ਸਾਡਾ ਜ਼ਿਕਰ ਨਹੀਂ ਹੋਇਆ। ਮੈਂ ਕਿਹਾ ਜੀ ਮੈਨੂੰ ਪ੍ਰੈਸ ਰਿਲੀਜ਼ ਜਿਹੜੀ ਮਿਲੀ ਉਹਦੇ ਮੁਤਾਬਕ ਮੈਂ ਜ਼ਿਕਰ ਕੀਤਾ ਔਰ ਅਸੀਂ ਕਦੇ ਵੀ ਇਸ ਪਲੇਟਫਾਰਮ ਤੋਂ ਮੈਂ ਇਹ ਗੱਲ ਬਿਲਕੁਲ ਬੇਬਾਕੀ ਨਾਲ ਗੁਰੂ ਦੇ ਭੈ ਨਾਲ ਕਹਿ ਸਕਦਾ ਕਿ ਵੀ ਅਸੀਂ ਕਦੇ ਵੀ ਇਹ ਕ੍ਰਾਈਟੇਰੀਆ ਨਹੀਂ ਰੱਖਿਆ ਵੀ ਕਿਸ ਧਿਰ ਨੂੰ ਉਭਾਰਨਾ ਹੈ ਜਾਂ ਕਿਸੇ ਦੀ ਕੋਈ ਬਦਖੋਈ ਕਰਨੀ ਹੈ। ਸਾਡਾ ਹਮੇਸ਼ਾ ਹੀ ਯਤਨ ਹੁੰਦਾ ਵੀ ਜਿਹੜਾ ਵੀ ਜਿੱਥੇ ਵੀ ਪੰਥ ਦੀ ਗੱਲ ਕਰਦਾ, ਇਹੀ ਕਾਰਨ ਹੈ ਕਿ ਪੰਜਾਬ 'ਚ ਭਾਵੇਂ ਕੁਛ ਜਿਹੜੀਆਂ ਧਿਰਾਂ ਨੇ ਉਹਨਾਂ ਦੀਆਂ ਹਰ ਐਕਟੀਵਿਟੀ ਨਾਲ ਅਸੀਂ ਸਹਿਮਤ ਨਾ ਵੀ ਹੁੰਦੇ ਹੋਈਏ, ਪਰ ਪੰਥਕ ਏਜੰਡੇ ਦੇ ਥੱਲੇ ਅਸੀਂ ਜਿੱਥੇ ਵੀ ਕੋਈ ਐਕਟੀਵਿਟੀ ਹੁੰਦੀ ਹੈ ਉਹਨੂੰ ਕਵਰ ਵੀ ਕਰਦੇ ਹਾਂ, ਉਸ ਨੂੰ ਰੈਕਗਨਾਈਜ਼ ਵੀ ਕਰਦੇ ਹਾਂ। ਬਾਹਰ ਵੀ ਸਾਡੀ ਇਹੀ ਪਹੁੰਚ ਹੈ ਔਰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਭਾਈ ਬਜਾਏ ਤੁਹਾਨੂੰ ਇਸ ਗੱਲ ਦਾ ਕੋਈ ਸ਼ਿਕਾਇਤ ਹੋਏ, ਜਦੋਂ ਤੁਸੀਂ ਕੋਈ ਐਕਟੀਵਿਟੀ ਕਰਦੇ ਹੋ, ਕਿਤੇ ਵੀ ਕੋਈ ਸਮਾਗਮ ਰੱਖਦੇ ਹੋ ਜਾਂ ਸਮਾਗਮ ਹੋਣ ਜਾ ਰਿਹਾ ਹੁੰਦਾ, ਸਾਨੂੰ ਉਸ ਬਾਰੇ ਜਾਣਕਾਰੀ ਭੇਜੋ, ਪਿਕਚਰਸ ਭੇਜੋ। ਅਸੀਂ ਮੋਰ ਦੈਨ ਹੈਪੀ, ਕਿਉਂਕਿ ਸਾਡਾ ਮਕਸਦ ਹੀ ਪੰਥਕ ਏਜੰਡੇ ਨੂੰ ਅੱਗੇ ਤੋਰਨਾ। ਸੋ ਹੁਣ ਗੱਲ ਅਸੀਂ ਜੇ ਤਾਂ ਕਿਸੇ ਖਾਲਿਸਤਾਨੀ
ਨਿਊਜ਼ ਚੈਨਲ ਤੇ ਖਬਰ ਹੁੰਦੀ ਜਾਂ ਕੋਈ ਹੋਰ ਸਿੱਖ ਸਾਧਨ ਹੁੰਦਾ, ਫਿਰ ਤਾਂ ਸਾਡੇ ਹਿੰਦੂ ਤੋਂ ਵੀ ਭਰਾ ਭੈਣਾਂ ਜਾਂ ਸਾਡੇ ਵੀਰ ਇੱਥੇ ਜਿਹੜੇ ਰਿਸ਼ੀ ਭਾਰਦਵਾਜ ਜੀ ਵਰਗੇ ਸਾਡੇ ਵੈਲਵਿਸ਼ਰ ਨੇ, ਵਿਚਾਰੇ ਆਉਂਦੇ ਨੇ, ਜਿਹੜਾ ਟਾਈਮ ਦਿੰਦੇ ਨੇ, ਉਹਨਾਂ ਨੇ ਇਸ ਨੂੰ ਜਿਹੜਾ ਹੈ ਉਹ ਨਾ ਪੱਖੀ ਕਹਿਣਾ ਸੀ, ਪ੍ਰੋਪੇਗੈਂਡਾ, ਔਰ ਨਫ਼ਰਤ ਕਈਆਂ ਨੇ ਕਹਿਣਾ ਸੀ, ਨਫ਼ਰਤ ਫੈਲਾ ਰਹੇ ਹੋ। ਪਰ ਮੈਂ ਇਹ ਦੇਖਦਾ ਵੀ ਜਦੋਂ ਅਸੀਂ ਹੁਣ ਅੱਜ ਕੱਲ੍ਹ ਮਹਾਕੁੰਭ ਚੱਲ ਰਿਹਾ ਹੈ, ਔਰ ਇਹ ਮਹਾਕੁੰਭ 12 ਸਾਲਾਂ ਬਾਅਦ ਹੁੰਦਾ ਹੈ। ਪ੍ਰਯਾਗਰਾਜ 4 ਥਾਵਾਂ ਜਿਹੜੀਆਂ ਇਹਨਾਂ ਦਾ ਇੱਕ ਆਪਣੀ ਕਹਾਣੀ ਹੈ ਸਾਗਰ ਮੰਥਨ ਦੇ ਨਾਲ ਜੁੜੀ ਹੋਈ, ਕਿ ਜਿਹੜਾ ਸਾਗਰ ਮੰਥਨ ਵੇਲੇ ਜਿਹੜਾ ਅੰਮ੍ਰਿਤ ਦਾ ਘੜਾ ਨਿਕਲਿਆ ਉਸ ਨੂੰ ਰਾਖਸ਼ ਪੀਣਾ ਚਾਹੁੰਦੇ ਸੀ, ਤੇ ਕਿਵੇਂ ਉਸ ਨੂੰ ਕਰਕੇ ਹੋਇਆ, ਉਸ ਅੰਮ੍ਰਿਤ ਦੇ ਜਿਹੜੀਆਂ ਬੂੰਦਾਂ ਨਾਸਿਕ 'ਚ ਡਿੱਗੀਆਂ, ਉਜੈਨ ਦੇ ਵਿੱਚ, ਹਰਿਦੁਆਰ ਸ਼ਾਇਦ ਇੱਕ, ਔਰ ਪ੍ਰਯਾਗਰਾਜ, ਔਰ ਜਿਸ ਨੂੰ ਹੁਣ ਉਹਦਾ ਨਾਂ ਇਲਾਹਾਬਾਦ ਸੀ, ਉਹਨੂੰ ਪ੍ਰਯਾਗਰਾਜ ਕਹਿੰਦੇ ਨੇ। ਗੰਗਾ, ਜਮਨਾ ਤੇ ਸਰਸਵਤੀ, 3 ਦਰਿਆ, ਸਰਸਵਤੀ ਤਾਂ ਹੈ ਨਹੀਂ ਹੁਣ, ਉਹਨੂੰ ਲੱਭਣ ਦੀ ਕੋਸ਼ਿਸ਼ ਹੋ ਰਹੀ ਹੈ, ਪਰ ਹੋਏਗੀ ਕਿਸੇ ਵੇਲੇ, ਉਹਦਾ ਨਾਮ ਮੈਂਸ਼ਨ ਹੈ। ਦਰਿਆ ਰੁੱਖ ਵੀ ਬਦਲਦੇ ਨੇ। ਸੋ ਪ੍ਰਯਾਗਰਾਜ, ਇਲਾਹਾਬਾਦ ਜਿਹਦਾ ਨਾਂ ਸੀ, ਉੱਥੇ ਇੱਕ ਉਹ ਡਿੱਗੇ। ਔਰ ਇਹ ਜਿਹੜਾ 12 ਸਾਲਾਂ ਬਾਅਦ, ਈਵਨ ਸਾਡੇ ਪੰਜਾਬੀ 'ਚ ਵੀ ਇਹ ਕਹਾਵਤ ਹੁੰਦੀ ਸੀ ਕਿ ਇਹ ਕਿਹੜਾ ਕੁੰਭ ਦਾ ਮੇਲਾ ਜਿਹੜਾ 12 ਸਾਲ ਹੀ ਹੋਣਾ। ਸੋ ਇਹਦੀ ਮਾਨਤਾ ਆਪਣੀ ਥਾਂ ਤੇ ਹੈ ਬਹੁਤ ਜ਼ਿਆਦਾ। 6 ਸਾਲਾਂ ਨੂੰ ਅਰਧ ਕੁੰਭ ਕਹਿੰਦੇ ਨੇ, ਜਿਹੜਾ 6 ਸਾਲ ਬਾਅਦ ਲੱਗਦਾ, ਔਰ ਜਿਹੜਾ ਸਾਲਾਨਾ ਵੀ ਲੱਗਦਾ ਕੁੰਭ ਦਾ, ਇਹਨਾਂ ਉਜੈਨ ਔਰ ਪ੍ਰਯਾਗਰਾਜ ਔਰ ਨਾਸਿਕ, ਗੋਦਾਵਰੀ ਦੇ ਕੰਢੇ, ਔਰ ਚੌਥਾ ਸ਼ਾਇਦ ਹਰਿਦੁਆਰ ਹੀ ਹੈ, ਹਰਿਦੁਆਰ ਹੈ। ਹੁਣ ਤੁਸੀਂ ਦੇਖੋਗੇ ਕਿ ਇੱਕ ਪਾਸੇ ਕਰੋੜਾਂ ਲੋਕ, ਅਸੀਂ ਕਮੈਂਟ ਇਸ ਲਈ ਵੀ ਕਈ ਵਾਰੀ ਗਰੇਜ਼ ਕਰਦੇ ਹਾਂ ਕਿ ਕੋਈ ਇਹ ਕਹੇ ਵੀ ਇਹ ਆਸਥਾ ਦਾ ਮਾਮਲਾ ਹੈ ਨਾ। ਹੁਣ ਇੱਕ ਪਾਸੇ ਇੰਨਾ ਕੁ ਰੌਲਾ ਪਾਇਆ ਹੁੰਦਾ ਹੈ, ਵਲਗੈਰਿਟੀ ਔਰ ਫਲਾਣਾ, ਔਰ ਦੂਜਾ ਹੁਣ ਉਹ ਐਫ ਹੁਸੈਨ, ਇੱਕ ਬਹੁਤ ਵੱਡਾ ਵਰਲਡ ਲੈਵਲ ਦਾ, ਉਹਨੂੰ ਇੰਡੀਆ ਦਾ ਪਿਕਾਸੋ ਕਹਿੰਦੇ, ਉਹਦਾ ਡੈਥ ਹੋ ਗਈ ਉਹਦੀ। ਉਹਨੇ ਬੜੇ ਰਿਕਾਰਡ ਬਣਾਈਆਂ ਨੇ ਜਿਹੜੀਆਂ ਤਸਵੀਰਾਂ, ਔਰ ਇੱਕ ਸਟੇਜ ਦੇ ਉੱਤੇ, ਕਿਉਂਕਿ ਕਲਾਕਾਰ ਹੁੰਦਾ ਹੈ, ਉੱਥੇ ਰੌਲਾ ਪਾ ਦਿੱਤਾ ਉਹਨਾਂ ਨੇ ਕਿ ਜੀ ਉਹਨੇ ਹਿੰਦੂ ਦੇਵੀ ਦੀ ਨੰਗੀ ਤਸਵੀਰ ਬਣਾ ਦਿੱਤੀ। ਔਰ ਦੂਜਾ ਉਹ ਛੱਡ ਕੇ ਹੀ ਆ ਗਿਆ, ਲੰਡਨ ਆ ਗਿਆ ਕਿ ਦੁਬਈ ਆ ਗਿਆ, ਉੱਥੇ ਉਹਦੀ ਡੈਥ ਹੋਈ। ਹੁਣ ਦਿੱਲੀ ਦੀ ਇੱਕ ਆਰਟ ਗੈਲਰੀ ਨੇ ਉਹਦੀਆਂ ਤਸਵੀਰਾਂ ਦੀ ਐਗਜ਼ੀਬਿਸ਼ਨ ਲਾਈ ਹੋਈ ਹੈ, 100 ਦੇ ਕਰੀਬ ਹੋਣੀਆਂ ਨੇ। ਉਹਨਾਂ 'ਚ ਕੋਈ 1-2 ਤਸਵੀਰਾਂ ਐਸੀਆਂ ਵੀ ਹੋਣੀਆਂ ਕਿ ਜਿਹੜੀਆਂ ਨਿਊਡ ਨੇ, ਜਿਹੜਾ ਉਹ ਸਾਰੇ ਨੂੰ। ਔਰ ਉਸ ਦੇ ਉੱਤੇ ਕਿਸੇ ਬੀਬੀ ਵਕੀਲ ਨੇ ਕੋਰਟ 'ਚ ਕੇਸ ਕਰਤਾ, ਔਰ ਅਦਾਲਤ ਨੇ ਵੀ ਕਿਹਾ ਵੀ ਉਹਨੂੰ ਸੀਜ਼ ਕਰ ਲਓ ਦੋਨਾਂ ਨੂੰ। ਦੂਜੇ ਗੈਲਰੀ ਦੇ ਖਿਲਾਫ ਤਾਂ ਕੇਸ ਨਹੀਂ ਰਜਿਸਟਰ ਕਰਨ ਦਿੱਤਾ ਉਹ ਕੋਰਟ। ਕਹਿਣ ਦਾ ਮਤਲਬ ਇਹ ਹੈ, ਹੁਣ ਇੱਕ ਪਾਸੇ ਮੈਂ ਖਬਰ ਦੇਖ ਰਿਹਾ ਸੀ ਹੁਸੈਨ ਦੀਆਂ ਪੇਂਟਿੰਗਸ ਵਾਲੀ, ਮੈਂ ਕਿਹਾ ਉਹ ਜਿਹੜੀਆਂ ਅਜੰਤਾ ਅਲੋਰਾ ਦੀਆਂ ਗੁਫਾਵਾਂ ਨੇ, ਜਾਂ ਜਿਹੜੇ ਤੁਹਾਡੇ ਤਾਂਤਰਿਕ ਮੰਦਰ ਨੇ, ਜਿੱਥੇ ਦੁਨੀਆ ਦੇ ਤੁਸੀਂ ਟੂਰਿਸਟ ਨੂੰ ਲਿਜਾ ਕੇ ਕਹਿੰਦੇ ਹੋ ਦੇਖੋ ਸਾਡੇ ਕਿੰਨੀ ਆਜ਼ਾਦੀ ਸੀ ਆਰਟ ਦੀ, ਉੱਥੇ ਮੈਂ ਲਫ਼ਜ਼ ਬਿਆਨ ਨਹੀਂ ਕਰ ਸਕਦਾ ਵੀ ਉੱਥੇ ਕੀ ਬੁੱਤ ਬਣੇ ਹੋਏ ਨੇ ਤੇ ਬੁੱਤਾਂ ਦਾ ਕੀ ਹੈ। ਹੁਣ ਇਹੀ ਹਾਲ ਮਹਾਕੁੰਭ ਦੇ ਉੱਤੇ, ਹੁਣ ਜਦੋਂ ਦੁਨੀਆ ਦੇ ਕੈਮਰੇ ਨੇ ਵੀ ਨੰਗੇ ਜਿਹੜੇ ਨੇ ਉਹ ਉਤਰਦੇ ਨੇ, ਔਰ ਕਿਵੇਂ ਉਹਨੂੰ ਆਸਥਾ ਦੇ ਨਾਂ ਥੱਲੇ ਕੌਣ ਕੀ ਕਰ ਰਿਹਾ ਹੈ। ਸਭ ਤੋਂ ਪਹਿਲਾਂ ਹੱਕ ਉਹਨਾਂ ਦਾ ਹੈ ਕਿ ਜੀ ਇਹ ਸਾਡਾ ਆਸਥਾ ਦਾ ਮਾਮਲਾ ਹੈ। ਪਹਿਲਾ ਇਸ਼ਨਾਨ ਜਿਹੜਾ ਉਹਨਾਂ ਨੇ, ਪਹਿਲੀ ਚੁੱਭੀ ਉਹਨਾਂ ਨੇ ਲਾਉਣੀ ਹੈ। ਫਿਰ ਉੱਥੇ ਹੋਰ ਕੀ ਹੋ ਰਿਹਾ, ਕੋਈ ਵਣਜਾਰਨ ਆ ਗਈ, ਉਹਦੀਆਂ ਅੱਖਾਂ ਬਹੁਤ ਸੋਹਣੀਆਂ ਨੇ, ਉਹਨੂੰ ਲੈ ਕੇ ਫਿਲਮ ਆਫਰ ਆ ਗਈ, ਉਹ ਉਹਨੂੰ ਦੌੜਾਇਆ, ਉਹਨੂੰ ਕਿਹਾ ਜੀ ਇੱਥੇ ਤਾਂ ਮਹਾਕੁੰਭ 'ਚ ਅਸੀਂ ਆਸਥਾ ਦਾ ਮਾਮਲਾ ਸੀ, ਗੱਲ ਕੋਈ ਹੋਰ ਹੋ ਗਈ। ਮੈਂ ਜਦੋਂ ਇਹ ਗੱਲ ਕਹੀ ਜਾਂਦੀ ਹੈ ਨਾ ਕਿ ਵੀ ਇੱਕ ਪਾਰਟ ਇਹ ਹੈ ਵੀ ਤੁਸੀਂ ਦੁਨੀਆ ਨੂੰ ਇਹ ਕਹਿੰਦੇ ਹੋ ਕਿ ਜੀ ਜੇ ਰੂਹਾਨੀਅਤ, ਮਿਸਟਿਸਿਜ਼ਮ, ਰੱਬ ਨਾਲ ਇੱਕ ਮਿਕ, ਇਹ ਤਾਂ ਦੁਨੀਆ 'ਚ ਅਸੀਂ ਵਿਸ਼ਵ ਗੁਰੂ ਹਾਂਜੀ, ਅਸੀਂ ਸਾਡਾ ਜਿਹੜਾ ਬਿਲਕੁਲ ਅਸੀਂ ਲੋਭ ਲਾਲਚ ਤੋਂ ਦੂਰ, ਸਾਡੇ ਰਿਸ਼ੀ ਮੁਨੀ ਹਜ਼ਾਰਾਂ ਸਾਲ ਤਪੱਸਿਆ, ਯੁੱਗ ਸਤਯੁੱਗ, ਕਿੰਨਾ ਜਿਹੜਾ ਉਹ ਅਸੀਂ ਭੂਪ ਲੀਲਾ ਰਚਦੇ ਹਾਂ। ਪਰ ਅਲਟੀਮੇਟਲੀ ਗੱਲ ਇਹ ਹੁੰਦੀ ਹੈ ਕਿ ਜਿਸ ਸੱਭਿਅਤਾ 'ਚੋਂ, ਜਿਸ ਤਹਿਜ਼ੀਬ 'ਚੋਂ, ਜਿਸ ਸਿਵਲਾਈਜੇਸ਼ਨ 'ਚੋਂ ਲੋਕ ਆਉਂਦੇ ਨੇ, ਉਹਨਾਂ ਦਾ ਕਿਰਦਾਰ ਕੀ ਹੈ, ਉਹਨਾਂ ਦਾ ਕਰੈਕਟਰ ਕੀ ਹੈ, ਉਹਨਾਂ ਦਾ ਕਰੈਕਟਰ ਬਿਆਨ ਕਰਦਾ ਹੈ ਕਿ ਉਹ ਸਿਵਲਾਈਜੇਸ਼ਨ ਕੀ ਹੈ। ਹੁਣ ਜੇ ਤਾਂ ਮੈਂ ਫਿਰ ਨਿਰਾਦ ਚੌਧਰੀ ਮੇਰਾ ਫੇਵਰੇਟ ਰਾਈਟਰ, ਬੰਗਾਲੀ, 99 ਸਾਲ ਦੀ ਉਮਰ 'ਚ ਡੈਥ ਹੋਈ। ਹੁਣ ਉਹ ਜਦੋਂ ਇਹ ਕਹਿੰਦਾ ਹੈ, ਉਹ ਲੰਡਨ ਰਿਹਾ ਬਾਅਦ ਦੇ ਵਿੱਚ ਜ਼ਿੰਦਗੀ ਦੇ ਅਖੀਰਲੇ ਸਾਲਾਂ 'ਚ, ਉੱਥੇ ਤਾਂ ਉਹਨੂੰ ਮਾਰ ਦੇਣਾ ਸੀ ਜਿਵੇਂ ਉਹ ਮਿਸਟਰ ਹੁਸੈਨ ਨੂੰ ਉਹਨਾਂ ਨੇ ਕੀਤਾ। ਉਹਨੇ ਕਿਹਾ ਵੀ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ, ਇਹਨਾਂ ਦੇ ਜੀਨਸ ਦੇ ਵਿੱਚ ਨਿਕਲ ਹੀ ਨਹੀਂ ਸਕਦੇ।
ਹੁਣ ਤੁਸੀਂ ਔਰ ਇਹ ਜਿਹੜੇ ਇੱਥੇ ਵੀ ਆ ਕੇ ਜਦੋਂ ਤੁਸੀਂ ਇੱਥੋਂ ਦੇ ਇੱਕ ਖੂਬਸੂਰਤ ਸਿਸਟਮ ਦੇ ਵਿੱਚ ਆ ਕੇ ਤੁਹਾਨੂੰ ਅੱਗੇ ਵਧਣ ਦਾ ਮੌਕਾ ਮਿਲਦਾ ਹੈ, ਯੂਨੀਵਰਸਿਟੀਆਂ ਦੇ ਵਿੱਚ ਤੁਸੀਂ ਬੈਠੇ ਹੋ, ਹਰ ਥਾਂ ਤੁਹਾਨੂੰ ਹੁਣ ਡਾਕਟਰ ਹਰਗੋਬਿੰਦ ਖੁਰਾਨਾ ਉਹਨੂੰ 250 ਰੁਪਏ ਦੀ ਨੌਕਰੀ ਉੱਥੇ ਡਿਨਾਈ ਕਰਤੀ ਸੀ, ਅਮਰੀਕਾ 'ਚ ਆਇਆ, ਕੱਲਾ ਜੌਬ ਹੀ ਨਹੀਂ ਮਿਲਿਆ, ਰਿਸਰਚ ਦਾ ਮੌਕਾ ਮਿਲਿਆ ਔਰ RNA ਦੇ ਉੱਤੇ ਜਿਵੇਂ DNA ਕਿਹਾ ਜਾਂਦਾ, RNA ਦੇ ਉੱਤੇ ਜਿਹੜੀ ਉਹਦੀ ਰਿਸਰਚ ਹੈ ਉਹਨੂੰ ਨੋਬਲ ਪ੍ਰਾਈਜ਼ ਮਿਲਿਆ ਅਮਰੀਕਨ। ਔਰ ਜਦੋਂ ਉਹਨੂੰ ਮਿਲਿਆ ਇੰਡੀਆ ਨੇ ਕਿਹਾ ਸੀ ਸਿਟੀਜ਼ਨ ਤੇ ਆਨਰ, ਉਹਨੇ ਕਿਹਾ ਵੀ ਗੈਟ ਲੋਸਟ, ਵੀ ਤੁਸੀਂ ਮੈਨੂੰ ਤਾਂ ਉੱਥੇ 250 ਰੁਪਏ ਦੀ ਨੌਕਰੀ ਨਹੀਂ ਸੀ ਦਿੱਤੀ। ਹੁਣ ਜੇ ਇਸ ਸਿਸਟਮ ਦੇ ਵਿੱਚ ਬਿਊਟੀ ਹੈ, ਤੁਹਾਡੇ ਕੋਲ ਅੱਗੇ ਵਧਣ ਦਾ ਚਾਂਸ ਹੈ ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਡੀਅਨਸ ਨੇ ਉਸ 'ਚ ਐਕੈਡੈਮਿਕਲੀ ਔਰ ਅਦਰਵਾਈਜ਼ ਬੜੀਆਂ ਹਾਈਟਸ ਛੋਹੀਆਂ ਨੇ। ਪਰ ਮੈਂ ਇਹ ਦੇਖਦਾ ਵੀ ਇਹ ਜਿਹੜੀ ਬੇਸਿਕ ਫਿਤਰਤ ਹੈ, ਜੇ ਸੱਚਮੁੱਚ ਇਹ ਕੋਈ ਪ੍ਰਾਚੀਨ ਗੌਰਵ ਔਰ ਕੋਈ ਸੱਚਮੁੱਚ ਕੋਈ ਫਖਰ ਵਾਲੀ ਸਿਵਲਾਈਜੇਸ਼ਨ ਹੁੰਦੀ ਤਾਂ ਇਸ ਕਿਸਮ ਦੇ ਘਟੀਆ ਪ੍ਰੋਡਿਊਸ ਨਹੀਂ ਸੀ ਹੋ ਸਕਦਾ ਉਸ ਸਿਵਲਾਈਜੇਸ਼ਨ 'ਚ। ਕਿ ਵੀ ਤੁਸੀਂ ਹੁਣ ਇਹ ਖਬਰ, ਕਿਉਂਕਿ ਮੈਂ ਇਸ ਲਈ ਇਹ ਭੂਮਿਕਾ ਦੀ ਗੱਲ ਕੀਤੀ ਹੈ ਕਿ ਵੀ ਇਹ ਨਾ ਲੱਗੇ ਕਿ ਵੀ ਸ਼ਾਇਦ ਅਸੀਂ ਕੋ ਬਦਨਾਮ ਕਰਨ ਲਈ ਕਰ, ਟਾਈਮਜ਼ ਆਫ ਇੰਡੀਆ ਦੁਨੀਆ ਦੀ ਸਭ ਤੋਂ ਜ਼ਿਆਦਾ ਛਪਣ ਵਾਲੀ ਅੰਗਰੇਜ਼ੀ ਅਖਬਾਰ, ਉਹਦੀ ਖਬਰ ਹੈ ਔਰ ਰਸ਼ ਫॉर ਪ੍ਰੀ ਟਰਮ ਬੇਬੀਜ਼ ਟੂ ਬੀਟ ਬਰਥ ਰਾਈਟ ਸਿਟੀਜ਼ਨਸ਼ਿਪ ਡੈਡਲਾਈਨ। ਹੁਣ ਜਿਹੜੀ ਡੈਡਲਾਈਨ ਹੈ ਕਿ ਇਹ ਜਿਹੜੀ ਉਹ 22 ਫਰਵਰੀ ਹੈ। ਖਬਰ ਇਹ ਹੈ ਪ੍ਰੀ ਟਰਮ ਬੇਬੀਜ਼ ਕੀ ਹੁੰਦੀਆਂ ਨੇ। ਹੁਣ ਬਹੁਤ ਵਾਰ ਇਹ ਹੁੰਦਾ ਹੈ ਕਿ ਵੀ ਜਦੋਂ ਕੋਈ ਸਿਹਤ ਠੀਕ ਨਹੀਂ ਚੱਲ ਰਹੀ ਜਾਂ ਕੋਈ ਇਨਫੈਕਸ਼ਨ ਹੈ ਜਾਂ ਕੋਈ ਹੋਰ ਹੈ, ਯੂਜਲੀ ਤਾਂ ਫੁੱਲ ਟਰਮ 9 ਮੰਥਸ ਹੈ, ਥੋੜਾ ਬਹੁਤ ਪਲੱਸ ਮਾਈਨਸ 2 ਵੀਕਸ ਜਾਂ 3 ਵੀਕਸ ਹੋ ਜਾਂਦਾ ਹੈ। ਕਈ ਹਾਲਾਤਾਂ ਦੇ ਵਿੱਚ ਜਦੋਂ ਫੁੱਲ ਟਰਮ ਵੀ ਹੋ ਜਾਂਦਾ ਹੈ, ਨਾਰਮਲ ਡਿਲੀਵਰੀ ਨਹੀਂ ਹੁੰਦੀ, ਫਿਰ ਤੁਸੀਂ ਜਿਹਨੂੰ ਸਿਜ਼ੇਰੀਅਨ ਕਿਹਾ ਜਾਂਦਾ, ਸੀ ਸੈਕਸ਼ਨ ਕੀਤਾ ਜਾਂਦਾ। ਕੁਝ ਐਕਸਟ੍ਰੀਮ ਹਾਲਤਾਂ 'ਚ ਜਦੋਂ 6 ਮਹੀਨੇ ਜਾਂ ਦੂਸਰੇ ਦਾ ਹੁੰਦਾ ਹੈ ਔਰ ਕੋਈ ਹੋਰ ਕੰਪਲਿਕੇਸ਼ਨ ਚੱਲ ਰਹੀ ਹੁੰਦੀ ਹੈ ਤੇ ਫਿਰ ਫੋਰਸਡ ਜਿਹੜਾ ਸੀ ਸੈਕਸ਼ਨ ਹੁੰਦਾ ਹੈ ਉਹਨੂੰ ਇਨਕੂਬੇਟਰ 'ਚ ਰੱਖ ਕੇ ਜਾਂ ਦੂਜਾ ਕੀਤਾ ਜਾਂਦਾ। ਹੁਣ ਜਿਹੜਾ ਐਗਜ਼ੈਕਟਿਵ ਆਰਡਰ ਟਰੰਪ ਨੇ ਕੱਢਿਆ ਕਿ ਭਾਈ ਇਸ ਤੋਂ ਬਾਅਦ ਜਿਹੜਾ ਇਹ ਬਰਥ ਰਾਈਟ ਜਿਹੜਾ ਸਿਟੀਜ਼ਨਸ਼ਿਪ ਰਾਈਟ ਹੈ ਇਹ ਨਹੀਂ ਹੋਏਗਾ। ਤੇ ਹੁਣ ਇਹ ਖਬਰ ਮੈਂ ਪਹਿਲਾਂ ਇਸ ਤਰ੍ਹਾਂ ਪੜ੍ਹ ਦਿੰਦਾ, ਇਸ ਨੂੰ ਹੈਦਰਾਬਾਦ ਡੇਟ ਲਾਈਨ ਹੈ ਜਿਹਦੀ ਖਬਰ ਹੈ ਔਰ ਉਹਦੇ 'ਚ ਹੈਡਲਾਈਨ 'ਚ ਉਹਨੇ ਦਿੱਤਾ ਸੀ ਸੈਕਸ਼ਨ ਇਨ ਦਾ US ਹੈਜ਼ ਏ ਨਿਊ ਟ੍ਰਿਗਰ ਸਿਟੀਜ਼ਨਸ਼ਿਪ ਪੈਂਕਸ, ਵਿਛੋੜਾ ਸਿਟੀਜ਼ਨਸ਼ਿਪ। ਹੁਣ ਕਿਹਨਾਂ ਹਾਲਾਤਾਂ 'ਚ ਸੀ ਸੈਕਸ਼ਨ ਹੁੰਦਾ, ਹਾਲਾਂਕਿ ਹੁਣ ਤਾਂ ਇਹ ਵੀ ਬਹੁਤ ਸਾਰੇ ਮਨੀ ਮੇਕਰ ਬਣ ਗਏ ਨੇ। ਜਿਹੜੀ ਨਾਰਮਲ ਡਿਲੀਵਰੀਆਂ ਇੱਕ ਜ਼ਮਾਨੇ 'ਚ 90% ਨਾਰਮਲ ਹੁੰਦੀਆਂ ਸੀ, 10% ਤੋਂ ਵੀ ਘੱਟ 'ਚ ਲੋੜ ਪੈਂਦੀ ਸੀ। ਹੁਣ ਅਦਰ ਵੇ ਅਰਾਊਂਡ ਹੈ ਕਿਉਂਕਿ ਉਹਦੇ 'ਚੋਂ ਪੈਸੇ ਬਣਦੇ ਨੇ। ਪਰ ਚਲੋ ਉਹ ਇੱਕ ਗਰੀਡ ਦੀ ਵੱਖਰੀ ਕਹਾਣੀ ਹੈ ਕਿ ਕਿਸ ਹੱਦ ਤੱਕ। ਪਰਸੋਂ ਹੀ ਮੇਰੀ ਦਿੱਲੀ ਕਿਸੇ ਨਾਲ ਗੱਲ ਹੋ ਰਹੀ ਸੀ ਤੇ ਉਹਨਾਂ ਨੇ ਦੱਸਿਆ ਕਿ ਉਹ ਖੁਦ ਉਹਨਾਂ ਦੀ ਫੈਮਿਲੀ ਡਾਕਟਰਾਂ ਦੇ, ਉਹਨਾਂ ਨੇ ਕਿਹਾ ਜੀ ਸਾਡਾ ਤਾਂ ਬੇੜਾ ਗਰਕ ਕਰਤਾ ਮਰੀਜ਼ ਦਾ। ਮੈਂ ਕਿਹਾ ਵੀ ਇਹ ਹੁਣ ਹਸਪਤਾਲ ਲਫ਼ਜ਼ ਦੇ ਬਾਹਰ ਇੱਕ ਨਾਲ ਬੋਰਡ ਲਿਖ ਦੇਣਾ ਚਾਹੀਦਾ, ਬੁੱਚੜਖਾਨੇ। ਇਹ ਮਨੀ ਦੇ ਨਾਂ ਥੱਲੇ ਮਰਿਆਂ ਦਾ ਹੀ ਆਕਸੀਜਨ ਲਾਈ ਹੋਈ ਹੈ, ਮਰਿਆਂ ਦਾ ਹੀ ਪਤਾ ਨਹੀਂ ਕੀ ਉਹਨੂੰ ਕਰਕੇ ਪੈਸੇ ਬਣਾ ਰਹੇ ਨੇ। ਪਰ ਇਹ ਤਾਂ ਉੱਥੋਂ ਦੀ ਗੱਲ ਹੈ। ਹੁਣ ਅਮਰੀਕਾ 'ਚ ਕੀ ਹੈ ਇਸ ਖਬਰ ਦਾ ਤੁਸੀਂ ਦੇਖੋ। ਐਟ ਏ ਮੈਟਰਨਿਟੀ ਕਲੀਨਿਕ ਇਨ ਨਿਊ ਜਰਸੀ, ਨਿਊ ਜਰਸੀ 'ਚ ਸਭ ਤੋਂ ਜ਼ਿਆਦਾ ਗੁਜਰਾਤੀ ਨੇ ਜਿਹੜੇ ਬਹੁਤ ਭਗਵਾਨ ਔਰ ਰਾਮਾਇਣ ਔਰ ਵਰਤ ਵੀ ਰੱਖਦੇ ਨੇ ਤੇ ਪੂਰਾ। ਡਾਕਟਰ SD ਰਾਮਾ ਹੈਜ਼ ਬੀਨ ਫੀਲਡਿੰਗ ਐਨ unusually high number of requests for preterm delivery since President Donald Trump's January 20 proclamation about termination of birthright citizenship under the 14th Amendment. ਇਹ ਡਾਕਟਰ SD ਰਾਮਾ ਜ਼ਾਹਰ ਹੈ ਸਿੱਖ ਜਾਂ ਕੋਈ ਮੁਸਲਮਾਨ ਨਹੀਂ ਹੈ, ਉਹਨਾਂ ਦੇ ਹੀ ਹੈ। ਉਹ ਕਹਿ ਰਹੇ ਨੇ ਕਿ ਵੀ ਬਹੁਤ ਰਿਕੁਐਸਟ ਆਈਆਂ ਨੇ ਪ੍ਰੀ ਟਰਮ ਡਿਲੀਵਰੀ ਦੀਆਂ ਕਿ ਇਸ ਤੋਂ ਪਹਿਲਾਂ ਕਰੋ। ਦਾ ਮੈਜੋਰਿਟੀ ਆਫ ਦੋਜ਼ ਡਾਇਲਿੰਗ ਰਾਮਾ ਔਰ queuing up at her clinic, queuing up ਲਾਈਨ ਲੱਗੀ ਹੋਈ ਹੈ at her clinic are Indian women in their 8th or 9th month of pregnancy, all asking for C-sections to be scheduled before February 20th if you are still a couple of months away from full term. ਅਜੇ ਕੁਛ ਤਾਂ ਉਹਨੇ ਜਿਹੜੇ ਹੋਰ ਵੀ ਪਿੱਛੇ ਨੇ, ਲੇਕਿਨ ਇਹ ਜਿਹੜੇ 8 ਤੇ 9 ਮਹੀਨੇ ਵਾਲੇ ਉਹ ਕਹਿੰਦੇ ਜੀ ਕਰ ਦਿਓ ਸਾਡਾ C-section। ਇਹ 7 months pregnant woman came with her husband, ਘਰ ਵਾਲੇ ਵੀ ਨਾਲ, ਇੱਕ ਚੋਰ ਦੂਜੀ ਚੋਰ ਨਹੀਂ,
A 7-month pregnant woman came with her husband to sign up for a preterm delivery. She is not due until sometimes in March ਦੇ ਵਿੱਚ ਉਹਦਾ ਡਿਊ ਹੈ। ਉਹ ਕਹਿੰਦੇ ਜੀ ਕਰ ਦਿਓ, ਕੋਈ ਨਹੀਂ। Rama told Times of India from New Jersey on Wednesday the desperation to beat the birthright citizenship deadline babies born February 20th onwards to those who are not permanent residents won't be automatically entitled to citizenship is apparently widespread. ਕਿਉਂਕਿ ਉਹਨਾਂ ਨੇ ਐਗਜ਼ੈਕਟਿਵ ਆਰਡਰ ਕੀਤਾ ਹੈ। ਅੱਛਾ, ਹੁਣ ਇਹ ਡਾਕਟਰ ਕਹਿ ਰਹੀ, I am trying to tell couples that even if it is possible, a preterm birth poses significant risk to mother and child. ਉਹਨੇ ਕਿਹਾ ਵੀ ਭਾਵੇਂ ਇਹ ਸੰਭਵ ਹੈ ਕਿ ਕੀਤਾ ਜਾ ਸਕਦਾ, ਪਰ ਇਹ ਮਾਂ ਨੂੰ ਵੀ ਔਰ ਬੱਚੇ ਨੂੰ ਵੀ ਜਾਂ ਦੋਨਾਂ ਨੂੰ ਹੀ ਜਿਹੜਾ ਹੈ ਇਸ ਦਾ ਖਤਰਾ ਹੋ ਸਕਦਾ ਹੈ। Complications include underdeveloped lungs, feeding problems, low birth weight, neurological complications and more। ਕਿ ਵੀ ਆਹ ਹੋ ਸਕਦੀਆਂ ਨੇ ਕਿ ਲੰਗਸ ਜਿਹੜੇ ਨੇ, ਫੇਫੜੇ ਉਹ ਪੂਰੇ ਡਿਵੈਲਪ ਨਾ ਹੋਣ, ਉਹਨਾਂ ਦੀਆਂ ਫੀਡਿੰਗ ਪ੍ਰੋਬਲਮਸ ਹੋਣ, ਉਹਨਾਂ ਦਾ ਜਨਮ ਵੇਲੇ ਬਹੁਤ ਘੱਟ ਭਾਰ ਹੋਏ, ਨਿਊਰੋਲੋਜੀਕਲ ਕੰਪਲਿਕੇਸ਼ਨਸ ਹੋ ਸਕਦੀਆਂ ਨੇ। ਇਹ ਡਾਕਟਰ SG ਮੁਕਲਾ, ਇਹ ਅਗੇਨ ਹਿੰਦੂ ਸੱਜਣ ਨੇ, ਇਹ ਆਬਸਟੈਟਿਸ਼ੀਅਨ ਨੇ, ਗਾਇਨੋਕੋਲੋਜਿਸਟ ਟੈਕਸਾਸ ਨੇ। ਉਹਨਾਂ ਨੇ ਕਿਹਾ ਇਨ ਦਾ ਪਾਸਟ 2 days I have spoken to 15 to 20 couples regarding this। ਇਹ ਹੁਣ ਟੈਕਸਾਸ ਦੇ ਵਿੱਚ ਵੀ 15 ਤੋਂ 20 ਕਪਲ ਇਕੱਲੇ ਡਾਕਟਰ ਦਾ ਹੈ, ਔਰ ਹਾਲ ਕੀ ਹੋਣਾ ਹੈ ਵੀ ਕਿੱਥੇ ਕੀ ਚੱਲ ਰਿਹਾ। With the backlog for green cards stretching to over a century now, birthright citizenship was safety net for many expectant couples, especially Indians working in the US। ਉਹਨਾਂ ਨੇ ਕਿਹਾ ਗ੍ਰੀਨ ਕਾਰਡ ਰਾਹੀਂ ਜਿਹੜਾ ਮਿਲਣਾ ਉਹ ਤਾਂ 100 ਸਾਲ ਦੀ ਹੁਣ ਵੇਟ ਹੈ, ਔਰ ਇਹ ਤਰੀਕਾ ਸੀ। ਫਿਰ ਉਹਨੇ ਇਹ ਵਰੁਣ ਨੂੰ ਕੋਟ ਕੀਤਾ ਕਿਸੇ ਨੇ ਕਿ ਵੀ ਵਰ ਕਾਊਂਟਿੰਗ ਔਨ ਅਵਰ ਚਾਈਲਡ ਬੀਇੰਗ ਬੋਰਨ ਹੀਅਰ, ਕਿ ਇੱਥੇ ਸਾਡਾ ਬੱਚਾ ਜੰਮੇਗਾ। ਹੂ ਅਲੋਂਗ ਵਿਦ ਹਿਜ਼ ਵਾਈਫ ਪ੍ਰਿਆ ਮੂਵ ਟੂ ਦਾ US 8 years ago on H1B ਵੀਜ਼ਾ। ਅਸੀਂ ਵੇਟ ਕਰ ਰਹੇ ਹਾਂ ਗ੍ਰੀਨ ਕਾਰਡ ਲਈ 6 ਸਾਲਾਂ ਤੋਂ। ਇੱਕੋ ਹੀ ਤਰੀਕਾ ਸੀ ਫੈਮਿਲੀ ਨੂੰ ਲੈਣ ਦਾ। ਅਸੀਂ ਹੁਣ ਟੈਰੀਫਾਈ ਹੋ ਗਏ ਹਾਂ ਅਨਸਰਟਨਟੀ ਤੋਂ। ਫਿਰ ਇਹ 28-year-old finance professional said his plans would go haywire। ਇਹ ਹੁਣ ਵੱਡੇ ਨੇ, ਇਹ ਕੋਈ ਅਨਪੜ੍ਹ ਝੁੱਗੀਆਂ ਚੌਂਪੜੀਆਂ ਵਾਲੇ ਨਹੀਂ ਨੇ, ਇਹ ਸਾਰੇ ਪੜ੍ਹੇ ਲਿਖੇ ਲੱਖਾਂ ਡਾਲਰ ਕਮਾਉਣ ਵਾਲੇ। ਉਹਨੇ ਕਿਹਾ ਕਿ ਜੀ ਇਹ ਜੇ ਉਹਦੀ ਡਿਪੈਂਡੈਂਟ ਵਾਈਫ ਨੇ ਬੱਚੇ ਨੂੰ ਜਨਮ ਨਾ ਦਿੱਤਾ, ਉਹ ਜਨਮ ਤੋਂ ਪਹਿਲਾਂ ਅਸੀਂ ਤਾਂ ਸਭ ਕੁਝ ਕੁਰਬਾਨ ਕਰਕੇ ਇੱਥੇ ਪਹੁੰਚੇ ਹਾਂ। ਨਾਓ ਇਟ ਫੀਲਸ ਲਾਈਕ ਦਾ ਡੋਰ ਇਜ਼ ਕਲੋਜ਼ਿੰਗ ਔਨ ਅਸ, ਸਾਡੇ ਦਰਵਾਜ਼ੇ ਬੰਦ ਹੋ ਗਏ। ਹਾਂਜੀ, ਇਲੀਗਲ ਇਮੀਗ੍ਰੈਂਟਸ, ਔਰ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਲਈ ਤਾਂ ਹੋਰ ਵੀ ਜ਼ਿਆਦਾ ਰੈਮੀਫਿਕੇਸ਼ਨਸ ਨੇ। ਔਰ ਇਹ ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਇਲੀਗਲ ਹੈ, ਕੋਈ ਕੈਲੀਫੋਰਨੀਆ ਬੇਸਡ ਵੀਜ਼ੇ ਦਾ ਨਾਂ ਦਿੱਤਾ ਹੈ। ਉਹਨੇ ਕਿਹਾ ਜੀ ਉਹਦੀ 7 ਮਹੀਨੇ ਦੀ ਪ੍ਰੈਗਨੈਂਟ ਵਾਈਫ ਹੈ। We are crushed by the news of Trump administration or enforcing the deadline so soon. We thought of seeking asylum, but then my wife got pregnant and our lawyer suggested that we get direct citizenship through our child. Now we are all at sea। ਅਸੀਂ ਤਾਂ ਸਮੁੰਦਰ 'ਚ ਡੁੱਬ ਗਏ। ਹੁਣ ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਚਲੋ ਮੈਨੂੰ ਇਸ 'ਚ ਘੱਟੋ ਘੱਟ ਇਹ ਮੈਂ ਦੇਖਦਾ ਵੀ ਇਹਨੇ ਸੱਚ ਨੂੰ ਬਾਹਰ ਲਿਆਂਦਾ। ਮੀਡੀਆ ਦੀ ਜਿਹੜੀ ਵੀ ਰਿਪੋਰਟਰ ਨੇ ਇਹ ਕੀਤਾ ਉਹ ਵਧਾਈ ਦੀ ਹੱਕਦਾਰ ਹੈ, ਜਾਂ ਸੱਜਣ ਹੈ, ਨਾਂ ਨਹੀਂ ਹੈ ਕਿਹਦਾ ਹੈ, ਲੇਕਿਨ ਇਹ ਸ਼ੋਅ ਕਰਦਾ ਹੈ ਵੀ ਸਾਡਾ ਕਰੈਕਟਰ ਕੀ ਹੈ। ਮਾਂ ਦੀ ਜ਼ਿੰਦਗੀ ਨੂੰ ਅਸੀਂ ਖਤਰੇ 'ਚ ਪਾਉਣ ਨੂੰ ਤਿਆਰ ਹੈ, ਬੱਚੇ ਦੇ ਨੂੰ ਪਾਉਣ ਨੂੰ ਤਿਆਰ ਹੈ, ਲਾਅ ਨੂੰ ਫਲਾਊਟ ਕਰਨ ਨੂੰ ਤਿਆਰ ਹੈ। ਉਹ ਭਾਵੇਂ ਵਿਚਾਰਾ ਅੱਧ ਜੰਮਿਆ ਜਿਹੜਾ ਉਹ ਮੁੜ ਕੇ ਕੀ ਤਕਲੀਫਾਂ ਦੇ ਤੇ ਉਹਦੇ 'ਚੋਂ ਕੀ ਗੁਜ਼ਰਨ ਮਾਪਿਓ। ਲੇਕਿਨ ਇਹ ਹੈ ਫਿਰ ਹੁਣ ਤੁਸੀਂ ਕਹੋ ਕਿ ਜੀ ਭਾਰਤ ਮਾਤਾ ਦੇ ਸਪੁੱਤਰ ਔਰ ਉੱਥੇ ਪ੍ਰਵਾਸੀ ਸੰਮੇਲਨ ਕਰਕੇ ਮੋਦੀ ਤੋਂ ਲੈ ਕੇ ਦੂਜੇ ਕਹਿਣ ਕਿ ਜੀ ਸਾਡੇ ਬੜਾ ਸਨਮਾਨ ਵਧਾ ਰਹੇ ਨੇ, ਔਰ ਦੂਜਾ ਇਸ ਕਿਸਮ ਦੇ ਲੋਕਾਂ ਦੇ ਜੇ ਟਰੰਪ ਨੇ ਜਾਂ ਅੱਜ ਇੱਕ ਅਮਰੀਕਨਾਂ ਦਾ ਇੱਕ ਵੱਡਾ ਹਿੱਸਾ ਇਹ ਇਲੀਗਲ ਇਮੀਗ੍ਰੇਸ਼ਨ ਹੋਏ ਜਾਂ ਅਦਰਵਾਈਜ਼ ਦੇ ਖਿਲਾਫ ਹੈ, ਉਹਦਾ ਕਾਰਨ ਮਿਸਯੂਜ਼ ਆਫ ਦਾ ਲਾਅ ਹੈ ਕਿ ਅਸੀਂ ਹਰ ਉਹ ਕੋਸ਼ਿਸ਼ ਕਰਦੇ ਹਾਂ ਜਿਹਦੇ ਥੱਲੇ ਅਸੀਂ ਕੋਈ ਫਾਇਦਾ ਲੈਣ ਲਈ। ਕਿੰਨੇ ਲੋਕ ਝੂਠੇ ਜਿਹੜੇ ਨੇ ਉਹ ਕੀ ਨਹੀਂ ਕਰਦੇ, ਉਹ ਤਾਂ ਔਰ ਉਹਦੇ 'ਚ ਕੋਈ ਆਪਣੇ ਲੋਕ ਵੀ ਸ਼ਾਮਲ ਨੇ ਕਿ ਵੀ ਅਸੀਂ ਮਿਸਯੂਜ਼ ਕਰਦੇ ਹਾਂ ਸਿਸਟਮ ਨੂੰ। ਪਰ ਮੈਨੂੰ ਲੱਗਾ ਕਿ ਵੀ ਇਹ ਦੇਖ ਲਓ ਕਿ ਭਾਰਤ ਮਾਤਾ ਮਹਾਨ ਹੈ, ਔਰ ਉੱਥੇ ਦਿੱਲੀ 'ਚ ਤਾਂ ਔਰ ਦੂਜੇ 'ਚ ਵੀ ਤੁਸੀਂ ਕੇਸ ਚਲਾਓ ਕਿ ਜੀ ਵਲਗੈਰਿਟੀ ਹੈ, ਇਹ ਫਲਾਣਾ।
ਇਹਦੇ 'ਚ ਕੋਈ ਕਿਸੇ ਦਾ ਧਰਮ ਇਫੈਕਟ। ਹੁਣ ਇਹ ਕਿੰਨਾ ਵੱਡਾ ਇੱਕ ਪਾਸੇ ਭਗਵਾਨ 'ਚ ਯਕੀਨ ਰੱਖਣ ਵਾਲੇ ਵੀ ਰੱਬ ਨੇ ਜਨਮ ਦੇਣਾ ਹੈ, ਰੱਬ ਨੇ ਟਾਈਮਸ, ਤੁਸੀਂ ਜਾ ਕੇ ਫਿਰ ਉਹ ਜਿਹੜਾ ਸੀ ਸੈਕਸ਼ਨ ਕਰਾ ਕੇ ਕਰਨਗੇ, ਫਿਰ ਜੋਤਸ਼ੀਆਂ ਕੋਲ ਜਾ ਕੇ ਉਹਦੀ ਕੁੰਡਲੀ ਵੀ ਬਣਾਉਣਗੇ, ਉਹਨੇ ਕਹਿਣਾ ਇਸਨੇ ਤਾਂ ਪਹਿਲਾਂ ਹੀ ਆ ਗਏ। ਆਪਕੋ ਕੁੰਡਲੀ ਕਿਆ ਕਰੇ, ਉਹਨੇ ਕਹਿਣਾ ਕੋਈ ਨਹੀਂ, ਰਾਹੂ ਨੂੰ ਚੁੱਕ ਕੇ ਕੇਤੂ ਨਾਲ ਜੋੜਦੇ, ਕੇਤੂ ਨੂੰ ਸ਼ਨੀ ਦੇ ਖਾਨੇ 'ਚ ਪਾਉਂਦੇ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ ਫਿਊਅਰ, ਸੋ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।